ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम अदाबर्स मैं हाँ ਤੁਹਾਡੀ ਹੋਸਟ ਅਨੀਲ ਮੁਖਰਦ। ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी, वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 21 जुलाई 2026 6 सावन नानकशाही संमत 558 का दिन है। तो डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸ ਤੋਂ ਸਰਦਾਰ ਹਰਸਿਮਰਨ ਸਿੰਘ ਪ੍ਰਿੰਸ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਸਿਮਰਨ ਸਿੰਘ ਪ੍ਰਿੰਸ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਫਿਲਮ ਸਤਲੁਜ ਦੇ ਡਾਇਰੈਕਟਰ ਹਨੀ ਤਰੇਨ ਨੇ UK ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇੰਕਸ਼ਾਫ ਕੀਤਾ ਕਿ ਭਾਰਤੀ ਸੈਂਸਰ ਬੋਰਡ ਨੂੰ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਫਿਲਮ ਤੇ ਕੀ ਇਤਰਾਜ਼ ਸਨ। ਸੋ ਸੈਂਸਰ ਬੋਰਡ ਇਸ ਨੂੰ ਪਾਕਿਸਤਾਨ ਅਤੇ ਮੁਸਲਮਾਨਾਂ ਦੇ ਖਿਲਾਫ ਵਰਤਣਾ ਚਾਹੁੰਦੀ ਸੀ ਔਰ ਹੋਰ ਵੀ ਹਨੀ ਤਰੇਨ ਵੱਲੋਂ ਪ੍ਰਗਟਾਵੇ ਜਿਹੜੇ ਨੇ ਉਹ ਕੀਤੇ ਗਏ ਹਨ। ਸੋ ਇਹਨਾਂ ਦਾ ਆਪਾਂ ਜ਼ਿਕਰ ਕਰਾਂਗੇ ਔਰ ਇਸ ਸੰਬੰਧੀ ਜਿਹੜੀ ਬੀਬੀ ਅਮਨਜੋਤ ਕੌਰ ਔਰਾਂ ਦੀ ਜਿਹੜੀ ਲਿਖਤ ਹੈ ਉਹ ਸਾਨੂੰ ਵਸੂਲ ਹੋਈ ਹੈ, ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਸਿਮਰਨ ਸਿੰਘ ਪ੍ਰਿੰਸ ਜਿਹੜੇ ਡਾਲਸ ਟੈਕਸਸ 'ਚ ਨਿਵਾਸ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਰਾ ਐਫਰਟ ਵੀਰ ਗੋਵਿੰਦਰ ਸਿੰਘ ਹੋਰਾਂ ਨੇ ਕੀਤਾ ਸੀ ਪਿਛਲੇ ਦਿਨਾਂ 'ਚ ਔਰ ਸਰ ਸੁਰਿੰਦਰ ਸਿੰਘ ਗਿੱਲ ਔਰ ਉਹਨਾਂ ਦੀ ਟੀਮ, ਉਹਨਾਂ ਦਾ ਇਹ ਯਤਨ ਹੈ ਕਿ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ। ਸੋ ਅਸੀਂ ਵੀਰ ਹਰਸਿਮਰਨ ਸਿੰਘ ਪ੍ਰਿੰਸ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਅਜੇ ਵੀ ਬੇਸ਼ੱਕ ਕਾਕਰੋਚ ਜਨਤਾ ਪਾਰਟੀ ਦੇ ਵਿਖਾਵੇ ਨੇ ਮੀਡੀਆ ਦਾ ਫੋਕਸ ਦਿੱਲੀ ਵੱਲ ਕਰ ਦਿੱਤਾ ਹੈ। ਪੰਜਾਬ ਦੀਆਂ ਘਟਨਾਵਾਂ ਨੂੰ ਡੈਲੀਬਰੇਟਲੀ ਮੀਡੀਆ 'ਚੋਂ ਮਾਈਨਸ ਵੀ ਕੀਤਾ ਜਾ ਰਿਹਾ ਹੈ ਔਰ ਸਾਈਮਲਟੇਨੀਅਸਲੀ ਦੋ ਹੋਰ ਐਜੀਟੇਸ਼ਨਸ ਜਿਹੜੀਆਂ ਇਹਨਾਂ 2 ਦਿਨਾਂ ਦੇ ਵਿੱਚ ਆਈਆਂ ਜਿਨ੍ਹਾਂ ਦੇ ਵਿੱਚ ਇੱਕ RSS ਵੱਲੋਂ ਜਿਸ ਤਰੀਕੇ ਨਾਲ ਯੂਨੀਵਰਸਿਟੀ ਅਥਾਰਟੀਜ਼ ਦੇ ਪੂਰੇ ਥਾਪੜੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਪਣਾ ਹਿੰਦੂ ਤੋਂ ਵੀ ਪ੍ਰੋਪੇਗੈਂਡਾ ਕੀਤਾ ਜਾਣਾ ਸੀ, ਜਿਸ ਨੂੰ ਸਿੱਖ ਜਥੇਬੰਦੀ ਸੱਤ ਔਰ ਦੂਸਰੀਆਂ ਜਥੇਬੰਦੀਆਂ ਜਿਵੇਂ ਲਲਕਾਰ ਔਰ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਲੋਕਲ ਗਰੁੱਪ ਨੇ ਉਹਨਾਂ ਨੇ ਉਸ ਦਾ ਤਿੱਖਾ ਵਿਰੋਧ ਕੀਤਾ ਔਰ ਉਹਨਾਂ ਨੂੰ ਭਾਂਜ ਵੀ ਦਿੱਤੀ ਪਹਿਲੇ ਦਿਨ। ਪਰ ਯੂਨੀਵਰਸਿਟੀ ਅਥਾਰਟੀਜ਼ ਔਰ ਪੁਲਿਸ ਦੀ ਮਦਦ ਨਾਲ ਜਿਵੇਂ ਵਿਦਿਆਰਥੀਆਂ ਨੂੰ ਹਰਾਸ ਕੀਤਾ ਗਿਆ, ਜਿਵੇਂ ਉਹਨਾਂ ਦੀ ਮਾਰਕੁੱਟ ਕੀਤੀ ਗਈ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਜਿਹੜਾ ਸਾਰੇ ਐਡਮਿਨਿਸਟ੍ਰੇਸ਼ਨ ਨੇ ਹਰ ਸਟੇਟ ਦਾ ਔਰ ਯੂਨੀਵਰਸਿਟੀਆਂ ਦੇ ਅੰਦਰ ਇਹੀ ਵਰਤਾਰਾ ਅਸੀਂ ਜਾਮੀਆ ਮਿਲੀਆ ਦੇ ਹਵਾਲੇ ਨਾਲ ਵੀ ਦਿੱਲੀ ਦੇ ਵਿੱਚ ਦੇਖਿਆ ਸੀ, ਜਿੱਥੇ ਕਿਵੇਂ ਸ਼ਾਹੀਨ ਬਾਗ ਪ੍ਰੋਟੈਸਟ ਦੇ ਵੇਲੇ ਉੱਥੇ ਲਗਾਤਾਰ ਪੁਲਿਸ ਨੇ ਵਿਦਿਆਰਥੀਆਂ ਨੂੰ ਹਰਾਸ ਕੀਤਾ। ਫਿਰ JNU ਦੇ ਵਿੱਚ ਵੀ ਜਿੱਥੇ ਇੱਕ ਲਿਬਰਲ ਕਲਾਸ ਦੇ ਸਟੂਡੈਂਟਸ ਰਹੇ ਨੇ ਔਰ ਜਿੱਥੇ ਕਿਸੇ ਜ਼ਮਾਨੇ ਦੇ ਵਿੱਚ ਈਵਨ ਇੰਦਰਾ ਗਾਂਧੀ ਨੂੰ ਵੀ ਸਟੂਡੈਂਟਸ ਨੇ ਆਉਣ ਨਹੀਂ ਸੀ ਦਿੱਤਾ ਕਿ ਵੀ ਤੂੰ ਤੇਰੀ ਅਸੀਂ ਜਵਾਬਦੇਹੀ ਕਰਾਂਗੇ। ਹਾਲਾਂ ਉਸ ਯੂਨੀਵਰਸਿਟੀ ਨੂੰ ਆਪਣੇ ਪਿਓ ਦੇ ਨਾਂ 'ਤੇ ਜਵਾਹਰ ਲਾਲ ਦੇ ਨਾਂ 'ਤੇ ਇੰਦਰਾ ਗਾਂਧੀ ਨੇ ਜਿਹੜਾ ਉਹ ਬਿਲਡ ਕੀਤਾ ਸੀ। ਅੱਜ ਉੱਥੇ RSS ਔਰ BJP ਦੀ ਪੂਰੀ ਗੁੰਡਾਗਰਦੀ ਹੈ।
ਸੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਔਰ ਈਵਨ ਲੁਧਿਆਣਾ, ਪੰਜਾਬ ਯੂਨੀਵਰਸਿਟੀ ਪਟਿਆਲਾ, ਜਿਸ ਕਦਰ ਇਹਨਾਂ ਦੀ ਘੁਸਪੈਠ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਚੈਲੰਜ ਹੈ। ਔਰ ਤੀਸਰਾ ਅਸੀਂ ਦੇਖਦੇ ਹਾਂ ਕਿ ਅਮਰੀਕਾ ਭਾਰਤ ਟ੍ਰੇਡ ਡੀਲ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਵੱਲੋਂ ਜਿਹੜਾ ਦਿੱਲੀ ਜਾ ਕੇ ਮਾਰਚ ਕਰਕੇ ਪਹੁੰਚਣ ਦਾ ਮੂਵ ਸੀ, ਉਸ ਨੂੰ ਅਗੇਨ ਇੱਕ ਪਾਸੇ ਹਰਿਆਣੇ ਦੇ ਨਸੀਬ ਸੈਣੀ ਨੂੰ ਪੱਗ ਬਣਾ ਕੇ ਪੰਜਾਬ ਦੇ ਵਿੱਚ ਲਿਆ ਕੇ ਬੀਜੇਪੀ ਆਪਣਾ ਢੰਡੋਰਾ ਪਿੱਟ ਰਹੀ ਹੈ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕਿਵੇਂ ਈਵਨ ਸ਼ੰਭੂ ਬਾਰਡਰ ਦੇ ਉੱਤੇ ਹੀ ਉਹਨਾਂ ਨੂੰ ਰੋਕ ਦਿੱਤਾ ਗਿਆ ਔਰ ਜਿਹੜਾ ਹਰਿਆਣੇ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਹੁਣ ਇਹਨਾਂ ਤਿੰਨੋਂ ਹੀ ਔਰ ਦਿੱਲੀ ਦੇ ਪ੍ਰੋਟੈਸਟ ਦੀ ਅਸੀਂ ਗੱਲ ਕਰਾਂਗੇ ਕਿ ਭਾਈ ਕਿਵੇਂ ਜੰਤਰ ਮੰਤਰ 'ਚ ਪਹਿਲੇ ਦਿਨ ਜਿਹੜਾ ਜਿਸ ਲੈਵਲ ਦੇ ਉੱਤੇ ਈਵਨ ਪੈਲਟ ਗਨਸ ਵੀ ਯੂਜ਼ ਹੋਈਆਂ, ਲਾਠੀ ਚਾਰਜ ਵੀ, ਟੀਅਰ ਗੈਸ ਸ਼ੈਲਸ ਵੀ, ਔਰ ਉਹ ਆਪਣੇ ਥਾਂ ਦੇ ਉੱਤੇ ਦੁਬਾਰਾ ਉਹਨਾਂ ਨੇ ਹਾਲਾਂਕਿ ਮੀਂਹ ਪੈਂਦਾ ਰਿਹਾ ਅਗਲੇ ਦਿਨ, ਪਰ ਉੱਥੇ ਫਿਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੂਡੈਂਟ ਵੀ, ਕੁਝ ਦੂਸਰੇ ਲੋਕ ਵੀ, ਜ਼ਿਆਦਾ ਸਟੂਡੈਂਟ ਨੇ ਉਹ ਪਹੁੰਚੇ। ਔਰ ਇਸ ਲਈ ਪੰਜਾਬ ਦਾ ਜਿਹੜਾ ਸਤਲੁਜ ਨੂੰ ਲੈ ਕੇ ਜੋ ਪੰਜਾਬ 'ਚ ਚੱਲ ਰਿਹਾ ਹੈ ਉਸ ਦੀ ਸਕਰੀਨਿੰਗ ਤਾਂ ਬਰਾਬਰ ਚੱਲ ਰਹੀ ਹੈ, ਲੇਕਿਨ ਇਸ ਵੇਲੇ ਜਿਹੜਾ ਬੀਜੇਪੀ ਦਾ ਜਾਂ ਹਿੰਦੂਤਵੀਆਂ ਦਾ ਆਈਟੀ ਸੈੱਲ ਹੈ, ਉਹ ਇਹਦੇ ਬਾਵਜੂਦ ਕਿ ਇਹ ਦੂਸਰੀਆਂ ਦੋ ਇਵੈਂਟਸ ਚੱਲ ਰਹੀਆਂ ਨੇ, ਲੇਕਿਨ ਸਿੱਖਾਂ ਦੇ ਖਿਲਾਫ ਬਰਾਬਰ ਉਹਨਾਂ ਦਾ ਜਿਹੜਾ ਜ਼ਹਿਰ ਦਾ ਉਗਲਣਾ ਉਹ ਬਰਾਬਰ ਜਾਰੀ ਹੈ। ਦਾ ਗਾਰਡੀਅਨ ਨੇ ਇੱਕ ਬੜੀ ਕਿਉਂਕਿ ਹੁਣ ਤੱਕ ਇਸ ਸਭ ਮੁੱਦੇ ਦੇ ਉੱਤੇ ਜਿਹੜੀ ਟੀਮ ਹੈ ਸਾਰੀ, ਜਿਨ੍ਹਾਂ ਨੇ ਖਾਸ ਤੌਰ ਤੇ ਜਿਹੜਾ ਮਿਸਟਰ ਤਰੇਨ, ਹਨੀ ਤਰੇਨ, ਜਿਹੜਾ ਫਿਲਮ ਦਾ ਪ੍ਰੋਡਿਊਸਰ ਡਾਇਰੈਕਟਰ ਹੈ ਔਰ ਜਿਸ ਨੇ ਇਸ ਦੇ ਉੱਤੇ ਬਹੁਤ ਕੰਮ ਕੀਤਾ, ਉਹਦੀ ਸਕ੍ਰਿਪਟ ਔਰ ਉਸ ਸਾਰਿਆਂ ਨੂੰ 4 ਸਾਲ ਉਹਨੇ ਲੜਾਈ ਵੀ ਲੜੀ। ਦਲਜੀਤ ਦੋਸਾਂਝ ਤਾਂ ਇੱਕ ਐਕਟਿੰਗ ਕਰਦਾ ਜਸਵੰਤ ਸਿੰਘ ਖਾਲੜਾ ਦੀ, ਲੇਕਿਨ ਬਹੁਤ ਸਾਰਾ ਜਿਹੜੀ ਈਵਨ ਫਾਈਨੈਂਸਿੰਗ ਔਰ ਜਿਹੜੀ ਉਸ ਸਾਰੇ ਦੇ ਨਾਲ ਜੁੜੀ ਹੋਈ ਰਿਸਰਚ ਹੈ ਉਹ ਤਾਂ ਜ਼ਾਹਰ ਹੈ ਹਨੀ ਤਰੇਨ ਦਾ ਪਾਰਟ ਹੈ। ਸੋ ਹੁਣ ਤੱਕ ਉਹਦੇ ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਮਿੰਗ ਫਰੋਮ ਦਾ ਹਾਰਸ ਮਾਊਥ, ਕਿ ਵੀ ਇਹ ਸਾਰੇ ਦੇ ਪਿੱਛੇ ਕੀ ਸੀ। 4 ਸਾਲ ਸੈਂਸਰ ਬੋਰਡ ਨੇ ਕਿਉਂ ਪਾਸ ਨਹੀਂ ਕੀਤੀ, ਕਿਉਂ ਮਜਬੂਰ ਹੋਏ ਵੀ OTT ਪਲੇਟਫਾਰਮਸ ਦੇ ਉੱਤੇ ਆ ਕੇ ਆਪਣੀ ਗੱਲ ਕਰਨ, ਉਹ ਦਾ ਗਾਰਡੀਅਨ ਦੇ ਨਾਲ ਇੰਟਰਵਿਊ 'ਚੋਂ ਫੈਕਟ ਸਾਹਮਣੇ ਆਇਆ ਔਰ ਅਸੀਂ ਉਸ ਆਰਟੀਕਲ ਵਿਚਲੇ ਤੱਥ ਦਾ ਵੀ ਜ਼ਿਕਰ ਕਰਾਂਗੇ। ਔਰ ਇਸ ਸੰਬੰਧੀ ਸਾਡੇ ਬੀਬੀ ਅਮਨਜੋਤ ਕੌਰ ਜਿਹੜੇ ਸਾਨੂੰ ਲਗਾਤਾਰਤਾ ਨਾਲ ਬੜੀਆਂ ਜਾਣਕਾਰੀ ਭਰਪੂਰ ਲਿਖਤਾਂ ਭੇਜਦੇ ਨੇ, ਉਹਨਾਂ ਨੇ ਵੀ ਉਸ ਸਾਰੇ ਗਾਰਡੀਅਨ ਦੇ ਇੰਟਰਵਿਊ 'ਤੇ ਬੇਸਡ ਹੀ ਜਿਹੜਾ ਹੈ ਉਸ ਨੂੰ ਬਰੀਫ ਆਪਣੀ ਈਮੇਲ 'ਚ ਇਸ ਹੈਡਿੰਗ ਦੇ ਥੱਲੇ ਦਿੱਤਾ ਹੈ ਕਿ ਗਵਰਨਮੈਂਟ ਆਫ ਇੰਡੀਆ ਵਾਂਟਡ ਸਤਲੁਜ ਅਬਾਊਟ ਪਾਕਿਸਤਾਨ, ਕਿ ਵੀ ਇਹਦੇ 'ਚ ਹੋਰ ਵੀ ਨੁਕਤੇ ਨੇ, ਲੇਕਿਨ ਇੱਕ ਨੁਕਤਾ ਇਹ ਸੀ ਕਿ ਵੀ ਤੁਸੀਂ ਇਸ ਦੇ ਵਿੱਚ ਪਾਕਿਸਤਾਨੀ ਐਂਗਲ ਨਹੀਂ ਦਿੱਤਾ। ਮਤਲਬ ਇਹ ਹੈ ਕਿ ਵੀ ਜਿਹੜੇ ਪੰਜਾਬ ਦੀ ਆਜ਼ਾਦੀ ਲਈ ਲੜ ਰਹੇ ਸਿੱਖ ਨੌਜਵਾਨ ਸੀ ਉਹਨਾਂ ਨੂੰ ਤੁਸੀਂ ISI ਪਾਕਿਸਤਾਨ ਨਾਲ ਜੋੜੋ ਔਰ ਹੋਰ ਸਾਰੇ ਪਾਰਟ ਨਾਲ। ਔਰ ਇਸ ਨੂੰ ਈਵਨ ਗਾਰਡੀਅਨ ਨੇ ਜਿਹੜਾ ਇਸ ਆਰਟੀਕਲ ਦਾ ਹੈਡਿੰਗ ਦਿੱਤਾ ਹੈ ਔਰ ਇਹ ਸਟੋਰੀ ਗਾਰਡੀਅਨ ਦੀ ਹੈਨਾ ਐਲਿਸ ਤੇ ਪੈਟਰਸਨ ਇਹਨਾਂ ਨੇ ਕੀਤੀ ਹੈ ਔਰ ਉਹਦਾ ਹੈਡਿੰਗ ਹੈ ਇਹ ਰੈਵੋਲੂਸ਼ਨਰੀ ਐਕਟ ਟੂ ਵਾਚ ਇਟ, ਦ ਫਿਲਮ ਇੰਡੀਆਜ਼ ਸੈਂਸਰਸ ਡੂ ਨਾਟ ਵਾਂਟ ਯੂ ਟੂ ਸੀ। ਰੈਵੋਲੂਸ਼ਨਰੀ ਐਕਟ ਟੂ ਵਾਚ ਇਟ, ਕਿ ਵੀ ਈਵਨ ਫਿਲਮ ਨੂੰ ਦੇਖਣਾ ਹੀ ਕ੍ਰਾਂਤੀਕਾਰੀ ਇੱਕ ਕਦਮ ਵਾਂਗ ਹੈ ਕਿ ਇਸ ਕਦਰ ਇਸ ਫਿਲਮ ਤੋਂ ਖੌਫਜ਼ਦਾ ਨੇ। ਔਰ ਕਿਉਂਕਿ ਸੈਂਸਰ ਨਹੀਂ ਸੀ ਚਾਹੁੰਦਾ ਕਿ ਤੁਸੀਂ ਇਹਨੂੰ ਦੇਖੋ, ਤੇ ਜਿਹੜਾ ਦੇਖਦਾ ਮਾਨੋ ਉਹ ਇੱਕ ਰੈਵੋਲੂਸ਼ਨਰੀ ਸਟੈਪ ਚੁੱਕ ਰਿਹਾ ਔਰ ਇਸ ਦੀ ਉਹਨਾਂ ਨੇ ਸ਼ੁਰੂਆਤ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਡਾਇਰੈਕਟਲੀ ਜਿਹੜੀ ਹਨੀ ਤਰੇਨ ਦੇ ਨਾਲ ਗੱਲਬਾਤ 'ਚੋਂ ਇਹ ਕੱਢਿਆ ਕਿ ਵੀ ਹਨੀ ਤਰੇਨ ਨੇ ਕਿਹਾ ਵੀ ਮੈਂ ਕਿਵੇਂ ਪੰਜਾਬ ਦੇ ਵਿੱਚ ਗਰੋ ਹੋਇਆ, ਮੈਂ ਆਪਣੇ ਬਚਪਨ ਦੇ ਵਿੱਚ ਡਿਵੈਸਟੇਸ਼ਨ ਦੇਖੀ ਹੈ, ਪੁਲਿਸ ਨੇ ਜੋ ਕੁਝ ਕੀਤਾ ਹੈ, ਟੈਨਸ ਆਫ ਥਾਊਜ਼ੈਂਡਸ ਆਫ ਕਿਲਿੰਗਸ ਐਂਡ ਇਲੀਗਲ ਕ੍ਰੀਮੇਸ਼ਨਸ ਇਨ 1990s, ਹਜ਼ਾਰਾਂ ਨੂੰ ਮਾਰਨਾ ਔਰ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਹੜੀ ਹੈ ਇਲੀਗਲ ਕ੍ਰੀਮੇਸ਼ਨ ਕਰਨੀ। ਔਰ ਇਹ ਸਾਰੇ ਦੇ ਚਲਦੇ ਆ ਕਿ ਟੂ ਦੋਜ਼ ਇਨ ਪੰਜਾਬ ਦਾ ਪੀਰੀਅਡ ਰਿਮੇਨਸ ਵਨ ਆਫ ਦਾ ਡਾਰਕੈਸਟ ਇਨ ਇੰਡੀਆਜ਼ ਮਾਡਰਨ ਹਿਸਟਰੀ, ਕਿ ਬਈ ਇਹ ਜੋ ਮੌਜੂਦਾ ਇਤਿਹਾਸ ਹੈ ਉਹਦੇ 'ਚ ਇੰਡੀਅਨ ਸਿਸਟਮ ਦਾ ਕਾਲਾ ਦੌਰ ਹੈ। ਜਸਵੰਤ ਸਿੰਘ ਖਾਲੜਾ ਦਾ ਐਕਟਿਵਿਸਟ ਹੂ ਐਕਸਪੋਜ਼ ਦਾ ਕ੍ਰਾਈਮਸ ਐਂਡ ਵਾਜ਼ ਮਰਡਰਡ ਇਨ ਦਾ ਪ੍ਰੋਸੈਸ ਇਜ਼ ਏ ਨੈਸ਼ਨਲ ਹੀਰੋ। ਇਹ ਹਨੀ ਤਰੇਨ ਕਹਿ ਰਹੇ ਕਿ ਭਾਈ
ਉਹਨੇ ਇਹ ਸਾਰੇ ਸੱਚ ਸਾਹਮਣੇ ਲਿਆਂਦੇ। ਜੀ ਫਿਰ ਇਹ ਸਟੋਰੀ ਹੈ ਕਿ ਵੀ 2022 ਤੱਕ 63 ਦੀ ਮੂਵੀ ਖਾਲੜੇ ਦੀ ਲਾਈਫ ਦੇ ਉੱਤੇ ਤੇ ਪੰਜਾਬ ਪੁਲਿਸ ਦੇ ਕ੍ਰਾਈਮ ਉਹ ਕੰਪਲੀਟ ਹੋ ਚੁੱਕੀ ਸੀ ਔਰ ਉਹਦਾ ਪਹਿਲਾ ਨਾਂ ਸੀ ਘੱਲੂਘਾਰਾ। ਔਰ ਜ਼ਾਹਰ ਹੈ ਕਿ ਸੈਂਸਰ ਬੋਰਡ ਨੇ ਕਿਹਾ ਜੀ ਨਹੀਂ ਘੱਲੂਘਾਰਾ ਨਹੀਂ, ਤੁਸੀਂ ਇਹਨੂੰ ਬਦਲੋ, ਇਹ ਬਹੁਤ ਖਤਰਨਾਕ ਨਾਂ ਹੈ। ਹੁਣ ਜ਼ਾਹਰ ਹੈ ਵੀ ਜੈਨੋਸਾਈਡ ਜਿਹੜਾ ਲਫ਼ਜ਼ ਤਾਂ ਹੁਣ ਨਿਕਲਿਆ, ਐਥਨਿਕ ਕਲੀਨਜ਼ਿੰਗ, ਜੈਨੋਸਾਈਡ ਜਾਂ ਹੋਲੋਕਾਸਟ, ਇਹ ਤਾਂ 18ਵੀਂ ਸਦੀ 'ਚ ਸਿੱਖ ਕੌਮ ਜਿਹੜੀ ਘੱਲੂਘਾਰਿਆਂ 'ਚੋਂ ਗੁਜ਼ਰੀ ਉਹਨਾਂ ਨੇ ਆਪਣਾ ਜੈਨੋਸਾਈਡ 'ਚੋਂ ਗੁਜ਼ਰੀ ਇਹ ਸਾਡਾ ਵਰਡ। ਔਰ ਇਸੇ ਲਈ ਈਵਨ ਪੰਥ ਨੇ ਇਸ ਨੂੰ ਘੱਲੂਘਾਰਾ 84 ਦਾ ਨਾਂ ਦਿੱਤਾ ਹੈ। ਨਾ ਅਸੀਂ ਇਸ ਨੂੰ ਆਪਰੇਸ਼ਨ ਬਲੂ ਸਟਾਰ ਕਹਿੰਦੇ ਹਾਂ, ਨਾ ਹੀ ਕੋਈ ਹੋਰ ਨਾਂ ਹੈ, ਇਹ ਉਹਨਾਂ ਨੇ ਕਿਹਾ ਨਹੀਂ। ਫਿਰ ਉਹਨਾਂ ਨੇ ਦੂਸਰਾ ਨਾਂ ਜਿਹੜਾ ਦਿੱਤਾ ਪੰਜਾਬ 1995 ਕਿਉਂਕਿ ਜਸਵੰਤ ਸਿੰਘ ਖਾਲੜਾ ਨੇ ਆਪਣੀ ਜਿਹੜੀ ਉਹਨਾਂ ਦੀ ਸ਼ਹਾਦਤ ਵੀ 1995 'ਚ ਹੋਈ ਔਰ ਉਦੋਂ ਹੀ ਬੁੱਚੜ ਬੇਨਤੇ ਦਾ ਅੰਤ ਵੀ ਜਿਹੜਾ 31 ਅਗਸਤ 1995 ਨੂੰ ਹੋਇਆ। ਔਰ ਇਹ ਜਿਹੜੀ ਸਾਰੇ ਫੈਕਟ ਸੀ ਅਣਪਛਾਤੀਆਂ ਲਾਸ਼ਾਂ ਦੇ 92 ਤੋਂ 94 95 ਤੱਕ ਦੇ, ਉਹਨਾਂ ਨੇ ਕਿਹਾ ਨਾ ਇਹਦੇ 'ਚ ਪੰਜਾਬ ਲਫ਼ਜ਼ ਵੀ ਨਹੀਂ ਆਉਣਾ ਚਾਹੀਦਾ। ਔਰ ਦੂਜਾ ਫਿਰ ਜਿਹੜਾ ਨਾਂ ਸੀ ਸਤਲੁਜ। ਹੁਣ ਹਾਲਾਂ ਸਤਲੁਜ ਤੋਂ ਆਮ ਬੰਦੇ ਨੂੰ ਤਾਂ ਕੋਈ ਉਸ 'ਚੋਂ ਨਹੀਂ ਲੱਗਦਾ ਵੀ ਕੀ ਆ, ਉਹਨਾਂ ਨੂੰ ਹੋਣਾ ਵੀ ਕੋਈ ਦਰਿਆ ਦੇ ਕੰਢੇ ਜਿਵੇਂ ਕੋਈ ਚਨਾਹ ਤੇ ਜੇਹਲਮ ਦੇ ਕੰਢੇ ਕੋਈ ਹੀਰ ਰਾਂਝੇ ਦੇ ਸਾਕੇ ਨੇ, ਕੋਈ ਉਹਨਾਂ ਦੇ ਇਸ਼ਕ ਕਹਾਣੀਆਂ ਨੇ, ਕੋਈ ਸੱਸੀ ਪੰਨੂ ਦੀਆਂ ਨੇ, ਇੱਦਾਂ ਦਾ ਹੋਏਗਾ। ਲੇਕਿਨ ਕਈ ਵਾਰੀ ਕੁਛ ਚੀਜ਼ਾਂ ਬੇਸ਼ੱਕ ਸੋਚ ਸਮਝ ਕੇ, ਕਿਉਂਕਿ ਜਿਵੇਂ ਹਨੀ ਤਰੇਣ ਦੀ ਸੋਚ ਹੈ, ਮੈਨੂੰ ਲੱਗਦਾ ਵੀ ਉਹਨੇ ਬਹੁਤ ਮਿਹਨਤ ਕੀਤੀ ਹੈ। ਔਰ ਵੈਲੀ ਉਹਨਾਂ ਨੂੰ ਲੱਗਾ ਕਿ ਭਾਈ ਅਲਟੀਮੇਟਲੀ ਹਰੀਕੇ ਦਾ ਉਹੀ ਪੱਤਣ ਹੈ ਸਤਲੁਜ ਦੇ ਨਾਲ, ਜਿੱਥੇ ਆ ਕੇ ਬਿਆਸ ਮਿਲਦਾ ਹੈ, ਉੱਥੇ ਹੀ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਦੇਹ ਹੈ ਉਸ ਨੂੰ ਵੀ ਜਿਹੜਾ ਉਹ ਬਿਲਕੁਲ ਟੁਕੜੇ ਕਰਕੇ ਸੁੱਟਿਆ ਗਿਆ। ਹਜ਼ਾਰਾਂ ਲਾਸ਼ਾਂ ਵੀ ਜਿਹੜੀਆਂ ਨੇ ਜਿਹੜੀਆਂ ਅਣਪਛਾਤੀਆਂ ਕਹਿ ਕੇ ਇੱਕ ਤਾਂ ਸਾੜੀਆਂ ਗਈਆਂ, ਇੱਕ ਦਰਿਆ ਦੇ ਵਿੱਚ ਸੁੱਟੀਆਂ ਗਈਆਂ। ਤੇ ਇਹ ਸਤਲੁਜ ਦੀ ਕਹਾਣੀ ਆਪਣੇ ਆਪ 'ਚ ਜਿਹੜੀ ਹੈ ਇਹਨਾਂ ਅਣਪਛਾਤੀਆਂ ਔਰ ਉਹ ਬਿਲਕੁਲ ਠੀਕ ਕਲਿੱਕ ਹੋਇਆ ਜਦੋਂ ਕਿ ਵਿਦਨ ਡੇਜ਼ ਪੰਥ ਨੇ ਫੈਸਲਾ ਲਿਆ। ਹਰੀਕੇ ਦੇ ਵਿੱਚ ਅਰਦਾਸ ਹੋਈ, ਉੱਥੇ ਸ਼ਹੀਦੀ ਬੁਰਜ ਬਣਾਉਣ ਦੀ ਗੱਲ ਔਰ ਉਹ ਸਾਰੀ ਜਿਹੜੀ ਹੈ ਅਕਾਊਂਟੇਬਿਲਟੀ ਦੀ ਗੱਲ ਆਈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ 3 ਸਾਲ ਤੋਂ ਜ਼ਿਆਦਾ ਫਿਲਮ ਸੈਂਸਰ ਬੋਰਡ ਨੇ ਇਹਨੂੰ ਰੋਕ ਛੱਡਿਆ ਕਿਉਂਕਿ ਜਿਹੜਾ ਜਦੋਂ ਤੱਕ ਇਹ ਲਾਂਚ ਜਦੋਂ ਉਹਨੇ ਦੇਖਿਆ ਵੀ ਇਹਨਾਂ ਨੇ ਤਾਂ ਕਲੀਅਰ ਕਰਨਾ ਨਹੀਂ, ਉਹ ਕਹਿੰਦਾ ਵੀ ਫਿਰ ਮੈਂ ਇਸ ਨੂੰ ਦੂਸਰੇ ਪਲੇਟਫਾਰਮ ਦੇ ਉੱਤੇ OTT ਪਲੇਟਫਾਰਮ 'ਤੇ ਰਿਲੀਜ਼ ਕੀਤਾ ਤੇ 48 ਘੰਟੇ ਦੇ ਵਿੱਚ ਇਸ ਨੂੰ ਬਲੌਕ ਕਰ ਦਿੱਤਾ ਗਿਆ। ਔਰ ਇਹ ਜਿਹੜੀ ਹੁਣ ਇਹ ਮੈਂ ਹਨੀ ਤਰੇਣ ਦੇ ਜਿਹੜੇ ਆਪਣਾ ਉਹਦੇ ਐਗਜ਼ੈਕਟ ਲਫ਼ਜ਼ ਨੇ ਇਹ, ਔਰ ਇਹ ਗਾਰਡੀਅਨ ਕਹਿੰਦਾ ਕਿ ਤਰੇਣ ਡਿਸਕ੍ਰਾਈਬਸ ਦਾ ਆਰਡੀਅਲ of trying to get Satluj released as dystopian and decries undemocratic censorship and alleged political interference under the Narendra Modi government reshaping India's film industry। ये बड़ा बेबाक इंटरव्यू है कि भाई ये तो RSS मोदी दी आइडियोलॉजी है, सारी फिल्म इंडस्ट्री ਨੂੰ ਹੀ ਜਿਹੜਾ ਹੈ ਉਹ ਰੀਸ਼ੇਪ ਕੀਤਾ ਹੈ। He claims Indian cinema has been widely co-opted as a propaganda arm for the government's right-wing religious nationalist agenda, where there is only room for one kind of story to be told, particularly in mainstream Hindi films। कि भाई ये जड़ा फिल्मी जगत है, सारी फिल्मी दुनिया ये प्रोपेगेंडा आर्म बन गई है राइट विंग सज्जे पक्षी हिंदू तवियां दी। It is clear to me that there is no creative freedom in India today, said Tren। उन्हें क्या कोई क्रिएटिव काम की कोई आज़ादी नहीं है। When you see the level of censorship happening, films getting blocked by the film board and banned from release, it makes you question, does democracy exist in this country anymore? कि जिन्नियां पाबंदियां ते जिस किस्म का माहौल है भी ये सवाल उठता है भी कि इत्थे हुण कोई ਲੋਕਤੰਤਰ ਨਾਂ ਦੀ ਜਾਂ ਡੈਮੋਕ੍ਰੇਸੀ ਨਾਂ ਦੀ ਚੀਜ਼ ਕੋਈ ਰਹਿ ਗਈ ਹੈ। ਫਿਰ ਉਹ ਇਹ ਕਹਿੰਦੇ ਨੇ ਕਿ ਭਾਈ ਅੱਜ ਵੀ 1980 ਔਰ 1990 ਦੀ ਪੰਜਾਬ ਦੀ ਕਹਾਣੀ ਹੈ ਜਦੋਂ ਕਿ ਸਿੱਖ ਜੁਝਾਰੂ ਦੇ ਵਰ ਫਾਈਟਿੰਗ ਫਾਰ ਐਨ ਇੰਡੀਪੈਂਡੈਂਟ ਸਿੱਖ ਹੋਮਲੈਂਡ ਖਾਲਿਸਤਾਨ, ਔਰ ਇਹ ਇੱਕ ਬਿਲਕੁਲ ਨੋ ਹੈ। ਅੱਜ ਵੀ ਉਸ ਦਾ ਉਹ ਜ਼ਿਕਰ ਨਹੀਂ ਕਰਨ ਦੇਣਾ ਚਾਹੁੰਦੇ। ਔਰ ਉਹਨਾਂ ਨੇ ਕਿਹਾ ਕਿ ਵੀ ਮਿਨਿਸਟਰੀ ਆਫ ਇਨਫੋਰਮੇਸ਼ਨ ਕਮਿਟਡ Ministry of Information Committee backed the ban on Satluj on the grounds that it lacked balance
and had whitewashed the acts of Punjabi separatist militants with the potential to incite national security issues ਕਿ ਸੈਂਸਰ ਬੋਰਡ ਨੇ ਤਾਂ ਜੋ ਕੀਤਾ ਜਿਹੜੀ ਉਹਨਾਂ ਦੀ ਕਮੇ ਉਹਨਾਂ ਨੇ ਕਿਹਾ ਜੀ ਇਹ ਤਾਂ ਜਿਹੜਾ ਹੈ ਉਹ ਦੁਬਾਰਾ ਖੜਾ ਹੋ ਜਾਏਗਾ ਕੰਮ ਇਹ ਤਾਂ ਜਿਹੜਾ ਨੈਸ਼ਨਲ ਸਿਕਿਉਰਿਟੀ ਲਈ ਖਤਰਾ ਹੈ ਫਿਰ ਜਿਹੜੀ ਹਨੀ ਤਰੇਨ ਨੇ ਗੱਲ ਕਹੀ ਉਹਨਾਂ ਨੇ ਕਿਹਾ ਵੀ ਸ਼ੋ ਮੁਸਲਿਮਸ ਇਨ ਅ ਬੈਡ ਲਾਈਟ ਐਂਡ ਯੋਰ ਫਿਲਮ ਵਿਲ ਗੈਟ ਅ ਸਟੈਂਡਿੰਗ ਓਵੇਸ਼ਨ ਇਨ ਦਾ ਪਾਰਲੀਮੈਂਟ ਉਹ ਕਹਿੰਦਾ ਵੀ ਆ ਜੋ ਕੁਛ ਉਹਨਾਂ ਨੇ ਧੁਰੰਦਰ 1 ਧੁਰੰਦਰ 2 ਚ ਕੀਤਾ ਜਾਂ ਕਸ਼ਮੀਰ ਫਾਈਲਸ ਕੀਤਾ ਜਾਂ ਕੇਰਲਾ ਉਹ ਕਹਿੰਦਾ ਕਿ ਬਈ ਤੁਸੀਂ ਮੁਸਲਮਾਨਾਂ ਨੂੰ ਸ਼ੈਤਾਨ ਬਣਾਓ ਉਹਨਾਂ ਦੇ ਖਾਤੇ 'ਚ ਪਾਓ ਉਹਨਾਂ ਨੂੰ ਜਿਹੜਾ ਉਹ ਨਾ ਪੱਖੀ ਉਹਨਾਂ ਦਿਖਾਓ ਤੇ ਸਾਰੀ ਪਾਰਲੀਮੈਂਟ ਖਲੋ ਕੇ ਜਿਹੜੀ ਹੈ ਉਹ ਤਾੜੀਆਂ ਮਾਰੇਗੀ ਸਟੈਂਡਿੰਗ ਓਵੇਸ਼ਨ ਹੋਏਗੀ ਸੈਟ ਦੈਨ ਬਟ ਇਫ ਯੂ ਡੇਅਰ ਟੂ ਟਰਾਈ and tell an uncomfortable part of our history, suddenly you are a criminal and a threat to national security. The moment ਤੁਸੀਂ ਸੱਚ ਬੋਲਣ ਦੀ ਗੱਲ ਕਰਦੇ ਹੋ ਸੱਚ ਲਿਆਉਣ ਦੀ ਕੋਸ਼ਿਸ਼ ਕਰੋਗੇ ਇਹ ਜਿਹੜਾ ਮੁਲਕ ਦੀ ਜਿਹੜੀ ਹੈ ਉਹ ਸਲਾਮਤੀ ਲਈ ਖਤਰਾ ਹੈ ਤੁਸੀਂ ਕ੍ਰਿਮੀਨਲ ਹੋ ਔਰ ਤੁਸੀਂ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੋ ਔਰ ਫਿਰ ਉਹਨੇ ਮਿਸਟਰ ਤਰੇਨ ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਉਹਨਾਂ ਦੇ ਨਾਲ ਆਪਣੇ ਤਜਰਬੇ ਦੀ ਗੱਲ ਕੀਤੀ ਕਿ ਬਈ ਉਹ ਭਾਵੇਂ ਕਹਿਣ ਨੂੰ ਕਹਿੰਦੇ ਨੇ ਵੀ ਅਸੀਂ ਇੰਡੀਪੈਂਡੈਂਟ ਹੈ ਪਰ ਇਹ ਲਗਾਤਾਰਤਾ ਦੇ ਨਾਲ ਹਿੰਦੂ ਨੈਸ਼ਨਲਿਸਟ ਪੋਲਿਟਿਕਸ ਜਿਹੜੀ ਮੋਦੀ ਦੀ ਹੈ ਉਸ ਦੇ ਏਜੰਡੇ ਨੂੰ ਪੁਸ਼ ਕਰ ਰਹੇ ਨੇ ਔਰ ਇਹਨੇ ਗਾਰਡੀਅਨ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਵੀ ਜਿਹੜਾ ਸੈਂਟਰਲ ਬੋਰਡ ਫਾਰ ਫਿਲਮ ਸਰਟੀਫਿਕੇਸ਼ਨ ਨੂੰ ਵੀ ਕੰਟੈਕਟ ਕੀਤਾ ਸੀ ਉਹਨਾਂ ਦੀ ਸਾਈਡ ਵੀ ਜਾਣਨਾ ਚਾਹੁੰਦੇ ਸੀ ਪਰ ਉਹਨਾਂ ਨੇ ਸਾਡੇ ਨਾਲ ਕੋਈ ਰਾਬਤਾ ਨਹੀਂ ਕੀਤਾ ਜਾਂ ਸਾਡੇ ਫੋਨ ਦਾ ਜਵਾਬ ਨਹੀਂ ਦਿੱਤਾ ਔਰ ਉਹਦੇ 'ਚ ਹੁਣ ਹਨੀ ਤਰੇਨ ਕਹਿ ਰਿਹਾ ਫਰੋਮ ਵਟ ਆਈ ਹੈਵ ਐਕਸਪੀਰੀਅੰਸਡ ਦਾ ਫਿਲਮ ਬੋਰਡ ਇਜ਼ ਹੈਂਡ ਇਨ ਗਲਵ ਵਿਦ ਦਾ ਗਵਰਨਮੈਂਟ ਕਿ ਮੇਰਾ ਤਜਰਬਾ ਇਹ ਕਹਿੰਦਾ ਵੀ ਇਹ ਸਾਰੇ ਹੀ ਸਰਕਾਰੀ ਪਿੱਠੂ ਹੀ ਨੇ ਉਹਨਾਂ ਦੇ ਨਾਲ ਹੀ ਰਲੇ ਹੋਏ ਨੇ ਦੇ ਆਰ ਬੀਇੰਗ ਯੂਜ਼ਡ ਐਜ਼ ਏ ਬੈਕਡੋਰ ਐਂਟਰੀ ਟੂ ਕੰਟਰੋਲ ਦਾ ਨੈਰੇਟਿਵ ਆਫ ਦਾ ਫਿਲਮ ਇੰਡਸਟਰੀ ਕਿ ਵੀ ਇਹ ਪਿਛਲਾ ਦਰਵਾਜ਼ਾ ਜਿਹਦੇ ਰਾਹੀਂ ਉਹ ਫਿਲਮ ਇੰਡਸਟਰੀ ਦੇ ਨੈਰੇਟਿਵ ਨੂੰ ਕੰਟਰੋਲ ਕਰਦੇ ਨੇ ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਕਿਸ ਲੈਵਲ ਦੀ ਜਿਹੜੀ ਹੈ ਇਹਨਾਂ ਨੂੰ ਡਾਇਰੈਕਸ਼ਨਸ ਦਿੱਤੀਆਂ ਜਾਂਦੀਆਂ ਨੇ ਫਿਲਮ ਮੇਕਰਸ ਹੈਵ ਈਵਨ ਬੀਨ ਟੋਲਡ ਟੂ ਕੱਟ ਇਮੇਜਸ ਆਫ ਮੀਟ ਇਨ ਫਿਲਮਸ ਟੂ ਅਵੋਇਡ ਅਫੈਂਡਿੰਗ ਹਿੰਦੂਸ ਕਿ ਬਈ ਜੇ ਫਿਲਮਾਂ ਦੇ ਵਿੱਚ ਕੋਈ ਸੀਨ ਹੈ ਜਿਹਦੇ 'ਚ ਕੋਈ ਬੁੱਚਰ ਮੀਟ ਉਹਨਾਂ ਕਹਿੰਦਾ ਨਾ ਇਹ ਵੈਜੀਟੇਰੀਅਨ ਹਿੰਦੂਆਂ ਨੂੰ ਜਿਹੜੇ ਉਹਨਾਂ ਦੇ ਜਜ਼ਬਿਆਂ ਨੂੰ ਜਿਹੜਾ ਇਸ ਦੇ ਨਾਲ ਹਾਰਮ ਪਹੁੰਚਦਾ ਫਿਰ ਉਹਨਾਂ ਨੇ ਇਹ ਸਾਰੇ ਦੇ ਉੱਤੇ ਇਹ ਕਿਹਾ ਕਿ ਭਾਈ ਕਿਵੇਂ ਇਹ ਸਾਰੇ ਦੇ ਉੱਤੇ ਨੈਗੇਟਿਵਿਟੀ ਜਿਹੜੀ ਆ ਉਹ ਖੜੀ ਕੀਤੀ ਗਈ ਫਿਰ ਉਹਨਾਂ ਨੇ ਇਸ ਦੇ ਉੱਤੇ ਹਨੀ ਤਰੇਨ ਨੇ ਕਿਹਾ ਕਿ ਵੀ ਜਿਹੜੀਆਂ ਪ੍ਰੋ ਗਵਰਨਮੈਂਟ ਔਰ ਐਂਟੀ ਮੁਸਲਿਮ ਸਲੈਂਟ ਵਾਲੀਆਂ ਫਿਲਮਾਂ ਨੇ ਕਸ਼ਮੀਰ ਫਾਈਲਸ ਕੇਰਲਾ ਸਟੋਰੀ ਜਿਹਦੇ ਵਿੱਚ ਹਾਈਲੀ ਡਿਸਟੋਰਟਡ ਵਰਸ਼ਨ ਹੈ ਇਤਿਹਾਸਕ ਘਟਨਾਵਾਂ ਦੀ ਇਸਲਾਮੋਫੋਬੀਆ ਔਰ ਹਿੰਦੂ ਮੁਸਲਿਮ ਡਿਵੀਜ਼ਨ ਪੈਦਾ ਹੁੰਦੀ ਹੈ ਉਹਨਾਂ ਦੇ ਉੱਤੇ ਈਵਨ ਟੈਕਸ ਵੀ ਮਾਫ ਕੀਤਾ ਗਿਆ ਔਰ ਉਹਨਾਂ ਨੂੰ ਐਨਕਰੇਜ ਕੀਤਾ ਗਿਆ ਫਿਰ ਗਾਰਡੀਅਨ ਨੇ ਐਨਾ ਵੈਟੀਕੈਡ ਇੰਡੀਅਨ ਫਿਲਮ ਜਰਨਲਿਸਟ ਹੈ ਔਰ ਜਿਸ ਨੇ ਸੈਂਸਰਸ਼ਿਪ ਬਾਰੇ ਲਿਖਿਆ ਉਸ ਨੂੰ ਇਹ ਕਿਹਾ ਤੇ ਉਸ ਨੂੰ ਵੀ ਪੁੱਛਿਆ ਉਹਨੇ ਕਿਹਾ ਵੀ ਜਿਹੜੀ ਜੋ ਸਤਲੁਜ ਦੇ ਨਾਲ ਹੋਇਆ ਉਹ ਹੋਰ ਵੀ ਜਿਹੜੀਆਂ ਫਿਲਮਾਂ ਸੱਚ ਬਿਆਨਣਾ ਚਾਹੁੰਦੀਆਂ ਨੇ ਉਹਨਾਂ ਨੂੰ ਵੀ ਇਸੇ ਹੀ ਜਿਹੜਾ ਉਹ ਦਰਵਾਜ਼ੇ 'ਚੋਂ ਲੰਘਣਾ ਪਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਹੁਣ ਤਾਂ ਵਕਤ ਇਹ ਆ ਗਿਆ ਕਿ ਫਿਲਮ ਮੇਕਰਸ ਨੂੰ ਜਿਹੜਾ ਸੈਂਸਰ ਬੋਰਡ ਹੈ ਉਹ ਰੈਪਰੀਮਾਂਡ ਕਰਦਾ ਹੈ ਕਿ ਬਈ ਤੁਸੀਂ ਜਿਹੜਾ ਹੈ ਇੰਡੀਆ ਨੂੰ ਬੈਡ ਲਾਈਟ ਸ਼ੋਅ ਕਰ ਹੁਣ ਜੇ ਕੋਈ ਵੀ ਸੱਚਾਈ ਨੂੰ ਬਿਆਨੇਗਾ ਉਹ ਕਹਿਣਗੇ ਖਤਰਾ ਹੋ ਗਿਆ ਕਿਉਂਕਿ ਇਹ ਤਾਂ ਭਾਰਤ ਦੇ ਇਮੇਜ ਨੂੰ ਖਰਾਬ ਕਰਦਾ ਫਿਰ ਜਿਹੜਾ ਉਹ ਵੈਟੀਕੈਟ ਕਹਿੰਦਾ ਕਿ ਦਾ ਗੋਲ ਇਜ਼ ਟੂ ਕ੍ਰੀਏਟ ਐਨ ਐਟਮੋਸਫੀਅਰ ਆਫ ਫੀਅਰ and encourage self-censorship among those who have not boarded the right-wing bandwagon ਕਿ ਜਿਹੜੇ ਸੱਜੇ ਪੱਖੀਆਂ ਦੇ ਬੱਸ 'ਤੇ ਨਹੀਂ ਚੜ੍ਹੇ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਕਿ ਹੁਣ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਓ ਜਿਹੜਾ ਕਿ ਵੀ ਤੁਸੀਂ ਕੀ ਕਰਨਾ ਹੈ ਅਦਰਵਾਈਜ਼ ਤੁਹਾਡੇ ਲਈ ਕੋਈ ਥਾਂ ਨਹੀਂ ਹੈ ਫਿਰ ਉਹਨੇ ਮਿਸਟਰ ਤਰੇਨ ਨੇ ਕਿਹਾ ਕਿ ਵੀ ਮੈਂ ਬਹੁਤ ਸਾਰੇ ਫਿਲਮ ਮੇਕਰਸ ਨੂੰ ਜਾਣਦਾ ਜਿਨ੍ਹਾਂ ਨੂੰ ਇਸ ਕਿਸਮ ਦੀਆਂ ਸਮੱਸਿਆਵਾਂ ਹੋਈਆਂ ਨੇ ਔਰ ਉਹ ਬਹੁਤ ਡਰਦੇ ਨੇ ਸੱਚ ਬੋਲਣ ਦੇ ਲਈ ਕਿਉਂਕਿ ਇਹਦੇ 'ਚ ਉਹਨਾਂ ਦਾ ਜਦੋਂ ਫਿਲਮ ਬਣਦੀ ਹੈ ਬਹੁਤ ਪੈਸਾ ਲਾਇਆ ਜਾਂਦਾ ਹੈ ਕੈਰੀਅਰ ਸਾਰੇ ਐਕਟਰਸ ਡਾਇਰੈਕਟਰਸ ਦਾ ਐਟ ਸਟੇਕ ਹੁੰਦਾ ਹੈ ਔਰ ਜੇ ਤੁਸੀਂ ਕ੍ਰਿਟਿਸਾਈਜ਼ ਕਰੋ ਸਡਨਲੀ ਇਹ ਪੁਲਿਸ ਕੇਸ ਕੁਡ ਬੀ ਫਾਈਲਡ ਅਗੇਂਸਟ ਯੂ ਤੁਹਾਡੇ ਖਿਲਾਫ ਹੀ ਜਿਹੜਾ ਪੁਲਿਸ ਕੇਸ ਰਜਿਸਟਰ ਹੋ ਜਾਂਦਾ ਫਿਰ ਉਹਨੇ ਹੁਣ ਡੀਟੇਲ ਦਿੱਤੀ ਹੈ ਵੀ ਇਸ ਘੱਲੂਘਾਰਾ ਫਿਲਮ ਦੇ ਵਿੱਚ ਨਾਲ ਹੋਇਆ ਕੀ ਉਹਨੇ ਕਿਹਾ ਵੀ ਇਹ ਜਿਹੜਾ ਸੈਂਸਰ ਬੋਰਡ ਸੀ ਉਹਨੇ 127 ਕੱਟ
ਇਸ ਫਿਲਮ ਦੇ ਉੱਤੇ ਮਾਰੇ, ਸਮ ਆਫ ਵਿਚ ਅਪੀਅਰਡ ਇੰਪੋਸੀਬਲ ਫॉर ਹਿਮ ਟੂ ਐਗਜ਼ੀਕਿਊਟ। ਉਹਨੇ ਕਿਹਾ ਮੈਂ ਮੇਰੇ ਲਈ ਅਸੰਭਵ ਸੀ ਕਿ ਮੈਂ ਉਹਨਾਂ ਨੂੰ ਮੰਨਦਾ। ਐਜ਼ ਵੈਲ ਐਜ਼ ਚੇਂਜਿੰਗ ਦਾ ਨੇਮ, the censor wanted the removal of all mention of Punjab police। ਸੈਂਸਰ ਬੋਰਡ ਨੇ ਕਿਹਾ ਜੀ ਪੰਜਾਬ ਪੁਲਿਸ ਦਾ ਤੁਸੀਂ ਨਾਮ ਵੀ ਨਾ ਲਓ। killings, government, the crematoriums where the bodies were illegally burned, ਕਿ ਜੀ ਉਹਨਾਂ ਦਾ ਵੀ ਤੁਸੀਂ ਜ਼ਿਕਰ ਨਾ ਕਰੋ ਜਿੱਥੇ ਕਿ ਅਣਪਛਾਤੀਆਂ ਲਾਸ਼ਾਂ ਨੂੰ ਸਾੜਿਆ ਗਿਆ। ਜਿਹੜਾ ਸਾਬਕਾ ਪ੍ਰਾਈਮ ਮਿਨਿਸਟਰ ਹੈ ਉਹਦਾ ਨਾਮ ਵੀ ਨਾ ਲਓ, ਜਿਹੜੀਆਂ ਡੇਟਾਂ ਦਾ ਜ਼ਿਕਰ ਵੀ ਨਾ ਕਰੋ ਜਦੋਂ ਇਵੈਂਟਸ ਹੋਈਆਂ। ਇੰਡੀਅਨ ਫਲੈਗ ਨੂੰ ਕਿਤੇ ਨਾ ਜਿਹੜਾ ਉਹ ਡਿਸਰਿਸਪੈਕਟ ਸ਼ੋ ਨਾ ਹੁੰਦਾ ਹੋਏ, ਔਰ ਪੁਲਿਸ ਨੂੰ ਕਿਸੇ ਬੈਡ ਲਾਈਟ 'ਚ ਨਾ ਦਿਖਾਇਆ ਜਾਏ। ਈਵਨ ਰਿਕੁਐਸਟਡ ਦਾ ਰਿਮੂਵਲ ਆਫ ਖਾਲੜਾਜ਼ ਨੇਮ ਐਟ ਏ ਸੀਨ ਸ਼ੋਇੰਗ ਹਿਜ਼ ਮਰਡਰ ਇਨਸਾਈਡ ਏ ਪੁਲਿਸ ਸਟੇਸ਼ਨ ਐਨ ਇੰਸੀਡੈਂਟ ਆਫ ਹਿਸਟੋਰੀਕਲ ਰੈਕਡ। ਹੁਣ ਉਸ ਫਿਲਮ 'ਚ ਦਿਖਾਇਆ ਕਿਵੇਂ ਟਾਰਚਰ ਕਰਕੇ ਉਹਨੂੰ ਮਾਰਿਆ, ਔਰ ਚਸ਼ਮਦੀਦ ਗਵਾਹ ਕੁਲਦੀਪ ਸਿੰਘ ਜੀ ਨੇ ਦੱਸਿਆ ਕਿ ਭਾਈ ਮੇਰੇ ਸਾਹਮਣੇ ਇਹ ਹੋਇਆ। ਉਹ ਕਹਿੰਦਾ ਵੀ ਨਾ 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 ਇਹ ਤੁਸੀਂ ਸਾਰਾ ਸੀਨ ਹੀ ਕੱਢੋ, ਉਹਦਾ ਨਾਮ ਵੀ ਨਾ ਲਓ। ਫਿਰ ਉਹਨਾਂ ਨੇ ਕਿਹਾ ਕਿ ਵੀ ਉਹਦੇ 'ਚ ਤਰਲੋਕਪੁਰੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵੇਲੇ ਹਿੰਦੂਤਵੀ ਭੀੜਾਂ ਨੇ ਜਿਹੜੀ ਹੈ ਉਹ ਪੂਰਾ ਸਾਫ਼ ਕਰਤਾ, ਬਹੁਤ ਸਾਰੀ ਕਿਲਿੰਗਸ ਕੀਤੀਆਂ। ਤੇ ਕਹਿੰਦੇ ਵੀ ਉਹਨਾਂ ਨੇ ਕਿਹਾ ਕਿ ਜੀ ਤਰਲੋਕਪੁਰੀ ਨੂੰ ਜਿਹੜਾ ਇਹਦਾ ਰੀਅਲ ਨਾਂ ਹੈ ਜਿੱਥੇ ਕਿ ਜ਼ੁਲਮ, ਉਹਨਾਂ ਨੇ ਕਿਹਾ ਵੀ ਇਸ ਦਾ ਨਾਂ ਤੁਸੀਂ ਖਾਨਪੁਰੀ ਕਰ ਦਿਓ ਤਾਂ ਕਿ ਖਾਨਾ ਨਾਲ ਜੁੜ ਜਾਏ, ਮੁਸਲਮਾਨਾਂ ਦੇ ਉੱਤੇ ਇਹ ਪੈ ਜਾਏ, ਵਿਚ ਇਜ਼ ਦਾ ਨੇਮ ਐਸੋਸੀਏਟਡ ਵਿਦ ਦਾ ਮੁਸਲਿਮਸ। ਫਿਰ ਉਹਨਾਂ ਨੇ ਕਿਹਾ ਵੀ ਤਰੇਨ ਕਹਿੰਦਾ ਵੀ ਦਿਸ ਇਨਸੀਡੈਂਟ ਹੈਡ ਨਥਿੰਗ ਟੂ ਡੂ ਵਿਦ ਮੁਸਲਿਮਸ, ਸੋ ਵਾਈ ਚੇਂਜ ਟੂ ਦਿਸ ਨੇਮ। ਵੀ ਉਹਨਾਂ ਮੁਸਲਮਾਨਾਂ ਦਾ ਇਹਦੇ ਨਾਲ ਕੀ ਤਾਲੁਕ ਹੈ ਜੋ ਪੁਲਿਸ ਨੇ ਜ਼ਬਰ ਕੀਤਾ ਜਾਂ ਸਟੇਟ ਨੇ ਕੀਤਾ। ਯੂ ਕੁਡ ਕਲੀਅਰਲੀ ਸੀ them trying to insert their Hindu Muslim political agenda into each and every film ਕਿ ਉਹ ਸਿਰਫ ਹਿੰਦੂ ਮੁਸਲਮ ਕਰਨਾ ਚਾਹੁੰਦੇ ਨੇ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਸੈਂਸਰ ਨੇ ਇਹ ਵੀ ਪੁੱਛਿਆ ਕਿ ਜੀ ਇਹ ਜਿਹੜੀਆਂ ਤੁਸੀਂ ਕਹਿ ਰਹੇ ਹੋ ਸਚਾਰੀਆਂ ਘਟਨਾਵਾਂ ਸੱਚ ਤੇ ਆਧਾਰਿਤ ਹੈ, ਇਹ ਕਿਵੇਂ ਹੈ ਸੱਚ ਤੇ ਆਧਾਰਿਤ ਹੈ ਤਾਂ ਝੂਠਾ ਲੱਗਦਾ। ਫਿਰ ਉਹ ਕਹਿੰਦਾ ਕਿ ਵੀ ਤਰੇਨ ਹੈਡ ਟੂ ਹੈਂਡ them a file of more than 1800 pages of research including witness statements and court testimony। ਉਹਨੇ ਕਿਹਾ ਵੀ 1800 ਪੇਜਿਸ ਦਾ ਮੈਂ ਰਿਕਾਰਡ ਜੋ ਕੋਰਟ ਦੇ ਵਿੱਚ ਟੈਸਟੀਮਨੀ ਜਾਂ ਦੂਜੀਆਂ ਨੇ। ਕਹਿੰਦਾ ਇਸ ਨੂੰ ਦੇਖ ਕੇ ਫਿਰ ਮੈਨੂੰ ਉਹਨਾਂ ਦਾ ਇੱਕ ਆਫੀਸ਼ੀਅਲ ਕਹਿੰਦਾ ਹੈ ਆਫਟਰਵਰਡਸ ਵਨ ਆਫ ਦਾ ਪੀਪਲ ਔਨ ਦਾ ਬੋਰਡ ਜਿਹੜਾ ਸੈਂਸਰ ਬੋਰਡ ਸੈਡ ਟੂ ਮੀ ਟੂ ਮਾਈ ਸਰਪ੍ਰਾਈਜ਼ ਇਟ ਇਜ਼ ਟਰੂ ਸਟੋਰੀ। ਕਹਿੰਦਾ ਵੀ ਮੈਂ ਦੇਖਿਆ ਸਾਰੇ ਤਾਂ ਵਾਕਈ ਸੱਚੀ ਕਹਾਣੀ ਹੈ, ਬਟ ਮਿਸਟਰ ਤਰੇਨ I want to ask you one thing, ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹੁੰਦਾ, who speaks the truth so loudly in today's time? ਅੱਜ ਦੇ ਜ਼ਮਾਨੇ 'ਚ ਇੰਨੀ ਉੱਚੀ ਸੱਚ ਕੌਣ ਬੋਲਦਾ ਹੈ? ਮਤਲਬ ਇਹ ਕਿ ਡੋਂਟ ਸਪੀਕ ਦਾ ਟਰੂਥ। ਇਹ ਠੀਕ ਹੈ ਵੀ ਜੋ ਤੂੰ ਕਹਿ ਰਿਹਾ ਗੱਲ ਸੱਚੀ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਮੇਰੇ ਕੋਲ ਕੋਈ ਚੋਇਸ ਨਹੀਂ ਸੀ, ਮੈਂ ਡਿਜੀਟਲ ਪਲੇਟਫਾਰਮ ਤੇ ਉਹਨੂੰ ਰਿਲੀਜ਼ ਕੀਤਾ। ਔਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਇਹ ਸੁਪਨੇ 'ਚ ਵੀ ਆਸ ਨਹੀਂ ਸੀ that government would go so far would go as far as immediately banning the film, describing the effect as chilling। ਉਹਨੇ ਕਿਹਾ ਕਿ ਵੀ ਇਹ chilling effect ਹੈ ਵੀ 48 ਘੰਟੇ ਦੇ ਵਿੱਚ ਉਸ ਪਲੇਟਫਾਰਮ, ਹਾਲਾਂਕਿ ਉਹ ਸੈਂਸਰ ਬੋਰਡ ਦੇ ਥੱਲੇ ਨਹੀਂ ਆਉਂਦਾ। ਫਿਰ ਉਹਨੇ ਕਿਹਾ ਕਿ ਵੀ ਮੇਰਾ ਮਿਸ਼ਨ ਪੂਰਾ ਹੋ ਗਿਆ। ਸਤਲੁਜ has in fact brought communities in the state together since it was banned। guerrilla screenings have been held across Punjab। guerrilla screening ਸਭ ਚਾਦਰਾਂ ਲਾ ਕੇ ਵੀ ਜਿਹੜੇ ਲੋਕ ਦੇਖ ਰਹੇ ਨੇ। ਔਰ ਐਂਡ ਸਰਾਊਂਡਿੰਗ ਸਟੇਟਸ ਐਂਡ ਵਿਲੇਜ ਸਕੇਅਰਸ, ਗੁਰਦੁਆਰਾਸ, schools, community halls, fields, sometimes with thousands turning out, it has become a revolutionary act to watch it। ਔਰ ਫਿਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਹੋਰ 2-3 ਵੀ ਇੰਟਰਵਿਊ ਕੀਤਾ ਤੇ ਅਨੁਜ ਬੈਲ ਕੰਟਰੀਬਿਊਟਡ ਰਿਪੋਰਟਿੰਗ ਫਰਮ ਪੰਜਾਬ, ਕੁਝ ਉਹਨਾਂ ਦੇ ਨਾਲ ਵੀ ਗੱਲ ਹੋਏਗੀ। ਸੋ ਇਸ ਨੂੰ ਹੀ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਇਸ ਗਾਰਡੀਅਨ ਦੇ ਹਵਾਲੇ ਨਾਲ ਹੀ ਇਹ ਸਾਰੇ ਨੂੰ ਕਿਹਾ ਕਿ ਭਾਈ ਕਿਵੇਂ ਜਿਹੜਾ ਉਹ ਮੁਸਲਿਮ ਐਂਗਲ ਦੇਣਾ ਚਾਹੁੰਦੇ ਸੀ, ਕਿਵੇਂ ਤਰਲੋਕਪੁਰੀ ਦਾ ਨਾਂ ਖਾਨਪੁਰੀ ਰੱਖਣ ਦੇ ਲਈ ਕਿਹਾ, ਔਰ ਇਹ ਮੁਸਲਮਾਨਾਂ ਨੂੰ ਵਿਲਨ ਦਿਖਾਉਣਾ ਔਰ ਹਿੰਦੂ ਮੁਸਲਿਮ ਟੈਂਸ਼ਨ ਖੜੀ ਕਰਨਾ ਇਹ ਉਹਨਾਂ ਦਾ ਮਕਸਦ ਸੀ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਕਮੈਂਟ ਲਗਾਤਾਰ ਨੇ ਕਿ ISI ਫੰਡਿੰਗ ਆਫ ਮਿਲੀਟੈਂਟ ਵਾਜ਼ ਨਾਟ ਸ਼ੋਨ। ਜਿਹੜਾ ਪਾਕਿਸਤਾਨ ਐਂਗਲ ਹੈ ਕਹਿਣਾ ਤਾਂ ਇਹ ਚਾਹੁੰਦੇ ਸੀ ਨਾ ਕਿ ਵੀ ਇਹ ਸਿੱਖ ਨੌਜਵਾਨ ਜਿਹੜੇ ਨੇ ਇਹਨਾਂ ਨੂੰ ISI ਫੰਡ ਕਰ ਰਹੀ ਹੈ। ਔਰ ਇਹ ਜਿਹੜਾ ਇਸ ਦੇ ਉੱਤੇ
even in oppression of Sikhs they somehow wanted to add a Muslim or Pakistani angle, or besides of course asking to remove name of Jaswant Singh Khalida। फिर इन्होंने भैन जी ने कंक्लूड किया है, उन्होंने कहा कि भाई कुडोस टू हिम आल्सो। ये बहुत वड्डा हालां सिखी स्वरूप च नहीं है, मुंडा सिखां दा ही है ये जिहड़ा त्रेण हनी त्रेण है, और इहदा पिंड भी खालड़े तो 20 मिनट दूर जिहड़ा तरनताਰਨ ਜ਼ਿਲ੍ਹੇ ਦੇ ਵਿੱਚ ਹੀ है। और उन्होंने तारीफ की, इट इज़ कमेंडेबल ऑन पार्ट ऑफ डायरेक्टर है हनी त्रेन टू ओपनली एक्सपोज what Modi government did to him and how they are arm twisting him. He is openly exposing government of India to all global media outlets। और ਅਸੀਂ ਜੇ ਗਾਰਡੀਅਨ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਇਹ ਇੰਟਰਨੈਸ਼ਨਲ ਲੈਵਲ ਤੇ ਜਦੋਂ ਇਸ ਕਿਸਮ ਦਾ ਜਿਹੜਾ ਪਾਰਟ ਐਕਸਪੋਜ਼ ਹੁੰਦਾ ਹੈ, ਔਰ ਆਪਣੇ ਆਪ ਦੇ ਵਿੱਚ ਹੀ ਗਾਰਡੀਅਨ ਦਾ ਟਾਈਟਲ ਹੀ ਇਹ ਦੱਸਦਾ ਹੈ ਕਿ ਭਾਈ ਇਹ ਇੱਕ ਫਿਲਮ ਵੀ ਜਿਹੜੀ ਹੈ ਉਸ ਤੋਂ ਵੀ ਹਕੂਮਤ ਥਰ-ਥਰ ਕੰਬ ਰਹੀ ਹੈ, ਕਿਉਂਕਿ ਸੱਚ ਦਾ ਸੱਚਮੁੱਚ ਭਾਰ ਹੁੰਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਆਪਾਂ ਆਪਣੇ ਇੱਥੇ ਲੈਣੇ ਆ ਬ੍ਰੇਕ। ਸੋ ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।